ਆ ਗਈਆਂ ਗਰਮੀਆਂ ਸਾਡੇ ਭਾਗਾਂ ਨੂੰ ਨਾ ਕਿਤੇ ਟੇਕ ਕੇ ਬਹਿ ਹੋਣਾ ਵਾ ਹੁਣ ਨਾ ਅੰਦਰ ਤੇ ਨਾ ਬਾਹਰ ਬੱਤੀ ਆ ਗਈ ਤੇ ਅੰਦਰ ਮੇਰਾ ਦਿਲ ਕਰਦਾ ਬੋੜ ਥੱਲੇ ਮੰਜਾ ਲੈ ਜਾ ਆਏ ਮਾਸ਼ਾਅੱਲਾ ਨਾ ਲੋ ਭਰਾ ਬੜੀ ਜਗ੍ਹਾ ਸੀ ਇੱਧਰ ਵੀ ਆ ਕੇ ਬਹਿ ਸਕਦਾ ਸੀ ਉਹ ਤੈਨੂੰ ਕੋਈ ਲਿਹਾਜ਼ ਨਹੀਂ ਛੋਟੇ ਵੱਡੇ ਦਾ ਹੈ ਆ ਤੂੰ ਚੱਕ ਕੇ ਲਿਆ ਕਰ ਹਰ ਰੋਜ਼ ਪਾਣੀ ਵਾਲੀ ਡੀ ਕਹਿਣ ਤੈਨੂੰ ਲੱਗੇ ਪਤਾ ਕਿੱਦਾਂ ਬਹਿਣਾ ਫਿਰ ਤੂੰ ਮੰਜਾ ਵਿਛਾ ਲਿਆ ਕਰ ਦਰੀਆਂ ਧੋ ਲਿਆ ਕਰ ਮੈਂ ਪਾਣੀ ਭਰ ਲੈਣਾ ਪੱਕਾ ਕੁਛ ਕਿ ਨਹੀਂ ਘਰ ਹਾਂ ਉਹ ਅੰਦਰ ਲਿਆ ਰੋਟੀ ਫਰਸ਼ ਪੱਕਾ ਉਹ ਅੰਦਰ ਭਾਬੀ ਤੇਰੀ ਬਣਾਉਣ ਡਈ ਆ ਆ ਜਦੋਂ ਦਾ ਅੱਬਾ ਮਰਿਆ ਨਾ ਬਦਤਮੀਜੀ ਦੀ ਅਖੀਰ ਕਰ ਦਿੱਤੀ ਆ ਤੂੰ ਹਰ ਗੱਲ ਦਾ ਨਾ ਪੁੱਠਾ ਹੀ ਮਤਲਬ ਦੇਣਾ ਉਹ ਹੀ ਸਹੀ ਸੀ ਬੇਗਮ ਰੋਟੀ ਲੈ ਕੇ ਆ ਵੀਰੇ ਲਈ ਕਿਹੜੀ ਬੇਗਮ ਤੇਰੀ ਕੁਵਾਰੇ ਆ ਦੋਵੇਂ ਤੈਨੂੰ ਨਹੀਂ ਯਾਦ ਫੇਸ ਗੱਲ ਦਾ ਉਹਦੇ ਰੋਟੀ ਮੰਗਣ ਡਿਆ ਤੂੰ ਯਾਰ ਤੂੰ ਬੋਲਦਾ ਕਿੱਦਾਂ ਹੈ ਅੱਬਾ ਫਿਰ ਸਹੀ ਕਰਦਾ ਸੀ ਨਾ ਇਧਰ ਭਵਾਵੀਂ ਜੁੱਤੀ ਮਾਰਦਾ ਸੀ ਤੇਰੇ ਮੂੰਹ ਤੇ ਅੱਬਾ ਤੈਨੂੰ ਕਿਦੋਂ ਵੀ ਇੰਜ ਕਰਕੇ ਪਹਿਲਾਂ ਮੱਥਾ ਚੁੰਮਦਾ ਸੀ ਫੇਰ ਅੰਦਰ ਵੜਦਾ ਸੀ ਪਹਿਲਾਂ ਤੇਰੀ ਤਕਦੀਰ 'ਚ ਚਪੇੜ ਮਾਰਦਾ ਸੀ ਫੇਰ ਆਉਂਦਾ ਸੀ ਘਰ ਉਹ ਤੇ ਫਿਰ ਅੱਬਾ ਨਹੀਂ ਰਿਹਾ ਤਾਂ ਹੁਣ ਹੀ ਸਮਝ ਆਈ ਨਾ ਕਿ ਅੱਬਾ ਕੀ ਸੀ ਆ ਮਹੀਨਾ ਹੋ ਗਿਆ ਉਹਨੂੰ ਮਰੇ ਨੂੰ ਆ ਹੁਣ ਸਿਰ ਤੇ ਪਈ ਤਾਂ ਪਤਾ ਲੱਗਾ ਨਾ ਤੇਰੇ ਤੇ ਮੇਰੇ ਤਾਂ ਫਿਰ ਵੀਰੇ ਇੱਕੋ ਹੀ ਗੱਲ ਸਮਝ ਚ ਆਉਣ ਡਈ ਕਿਹੜੀ ਮਾਲ ਡੰਗਰ ਇਕੱਠਾ ਕਰ ਹਾਂ ਜਿਹੜਾ ਭੋਰਾ ਪੈਲੀ ਦਾ ਵਾ ਇਹ ਵੀ ਇਕੱਠਾ ਕਰ ਹਾਂ ਇਹਨੂੰ ਵੇਚ ਤੇ ਸ਼ਹਿਰ ਨਿਕਲਦੇ ਬੱਲੇ 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 ਓਏ ਉੱਥੇ ਕੋਈ ਕੱਪੜੇ ਦਾ ਕੰਮ ਕਰਾਂਗੇ ਕੋਈ ਮਾਰਕੀਟ 'ਚ ਦੁਕਾਨ ਬੱਲੇ ਲਵਾਂਗੇ ਬੱਲੇ 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 ਏ ਤੈਨੂੰ ਕੁਝ ਹੋਸ਼ ਵੀ ਹੈ ਕਿ ਅੱਬੇ ਦੇ ਮਰਨ ਤੋਂ ਬਾਅਦ ਕੀ ਹੋਇਆ ਨਹੀਂ ਮੈਨੂੰ ਦੱਸੇਗਾ ਤੇ ਪਤਾ ਲੱਗਣਾ ਇਹਨੂੰ ਵੇਚ ਦੇ ਹੋਇਆ ਕੀ ਆ ਆ ਤੇਰੇ ਵਾਲੀ ਸੋਚ ਮੈਂ ਸਵੇਰੇ ਵੀ ਮੇਰੇ ਦਿਮਾਗ 'ਚ ਆਈ ਤੇ ਉਹ ਤਾਂ ਚੰਗਾ ਹੋ ਗਿਆ ਵੀ ਸਵੇਰੇ ਵਕੀਲ ਸਾਹਿਬ ਦਾ ਫੋਨ ਆ ਗਿਆ ਅੱਬੇ ਦਾ ਯਾਰ ਨਹੀਂ ਆਹੋ ਉਹ ਸ਼ਬਾਜ ਐਡਵੋਕੇਟ ਕੀ ਕਹਿੰਦਾ ਉਹਦਾ ਫੋਨ ਆਇਆ ਤੇ ਉਹਨੇ ਮੈਨੂੰ ਗੱਲ ਸੁਣਾ ਕੇ ਤੇ ਮੇਰੇ ਤੋਤੇ ਅੜਾਤੇ ਉਹਨੇ ਕੀ ਕਹਿੰਦਾ ਕਹਿੰਦਾ ਕੀ ਆ ਆਵੇ ਅੱਬੇ ਨੇ ਕੀ ਕੀਤਾ ਈ ਉਹ ਆ ਮੈਨੂੰ ਸਵੇਰੇ ਪਤਾ ਲੱਗਾ ਈ ਉਹ ਉਹਨੇ ਮੈਨੂੰ ਦੱਸਿਆ ਕਿ ਭਾਈ ਜਾਨ ਆ ਜਿਹੜਾ ਘਰ ਜਿੱਥੇ ਤੁਸੀਂ ਬੈਠੇ ਆ ਆਹੋ ਆ ਜਿਹੜਾ ਤੁਹਾਡਾ ਮਾਲ ਡੰਗਰ ਆ ਤੁਹਾਡਾ ਚੱਪਾ ਜ਼ਮੀਨ ਦਾ ਇਹ ਨਾ ਤੇਰੇ ਨਾਮ ਆ ਬਾਊ ਨਾ ਮੇਰੇ ਨਾਮ ਆ ਹੈ ਹਾਂਜੀ ਇਹ ਕਿਹਦੇ ਨਾਮ ਅੱਬੇ ਨੇ ਜਾਂਦੇ ਹੋਏ ਨਾ ਵਕੀਲ ਨੂੰ ਵਸੀਅਤ ਲਿਖਾਤੀ ਆ ਕਿ ਇਹ ਮਕਾਨ ਇਹਨਾਂ ਦੇ ਨਾਂ ਨਹੀਂ ਮੈਂ ਵੀ ਇਦਾਂ ਹੀ ਕਿਹਾ ਕਿ ਸ਼ਬਾਜ ਸਾਹਿਬ ਇਹ ਕੀ ਕਹਿਣ ਦੇ ਉਹ ਕਹਿੰਦਾ ਭਾਜੀ ਲਿਖਾਈ ਆ ਮੈਂ ਉਹਨੂੰ ਕਿਹਾ ਤੂੰ ਘਰ ਆ ਉਹਨੂੰ ਹੁਣ ਮੈਂ ਸੱਦਿਆ ਉਹਨੇ ਆ ਕੇ ਦੱਸਣਾ ਕੀ ਰੌਲਾ ਮੇਰੇ ਤਾਂ ਪੈਰੋਂ ਜ਼ਮੀਨ ਨਿਕਲੀ ਇਹੀ ਸੁਣ ਕੇ ਵੀ ਨਾ ਆਪਾਂ ਮਕਾਨ ਦੇ ਮਾਲਕ ਨਾ ਆਪਾਂ ਚੱਪਾ ਜ਼ਮੀਨ ਦੇ ਮਾਲਕ ਤੇ ਉਹ ਜੇ ਵਿੱਚ ਵਸੀਅਤ 'ਚ ਇਹ ਲਿਖਿਆ ਹੋਵੇ ਕਿ ਇਹਨਾਂ 'ਚ ਇੱਕ ਅੱਧਾ ਮਰ ਜਾਏਗਾ ਤੇ ਜਾਇਦਾਦ ਉਹਦੇ ਨਾਮ ਹੀ ਉਹਦਾ ਫੋਨ ਆਉਂਦੇ ਆ ਇਹੀ ਤਾਂ ਮੈਂ ਉਹ ਕਿਹਾ ਸੀ ਆਈ ਉਹਦਾ ਹੀ ਘਰੇ ਹੀ ਆ ਚੁੱਪ ਰਹੀ ਹਾਂਜੀ ਅਸਲਾਮ ਅਲੈਕਮ ਵਕੀਲ ਸਾਹਿਬ ਹਾਂਜੀ ਮੈਂ ਘਰੇ ਹੀ ਆ ਜਾਓ ਅਤੇ ਨੰਗੇ ਬਾਹਰ ਖਲੋਤੇ ਕੀ ਕਰਨ ਦੇ ਹੁਣ ਕਿਤੋਂ ਝਕਣਾ ਬੱਕਰੀਆਂ ਉਹਦੇ ਤੋਂ ਪਰਦਾ ਕਰਨਾ ਤੁਸੀਂ ਉਹ ਆਹੀ ਨਹੀਂ ਆਹੀ ਉਥੋਂ ਕੁਰਸੀ ਕੋ ਪੀੜਾ ਫੜ ਆ ਜਾਓ ਵਕੀਲ ਸਾਹਿਬ ਆ ਜਾਓ ਓਏ ਸਲਾਮ ਅਲੈਕਮ ਰਾਜਾ ਕੀ ਹਾਲ ਆ ਭਾਜੀ ਠੀਕ ਹੋ ਆ ਛੋਟਾ ਆ ਜਾਓ ਇੱਥੇ ਆ ਜਾਓ ਓਏ ਬਈ ਗਰਮੀ ਵੀ ਬਹੁਤ ਗਰਮੀ ਚਾਹ ਪੀਣੀ ਚਾਹ ਹਾਂ ਕਿੰਨੇ ਬਣਾਉਣੀ ਇੰਨੇ ਬਣਾਉਣੀ ਮੈਂ ਬਣਾਉਣੀ ਨਹੀਂ ਫੇਰ ਨਹੀਂ ਇਹਦੇ ਹੱਥ ਕਿਉਂ ਜੀ ਉਹ ਯਾਰ ਚਾਹ ਤੋਂ ਵੀ ਦਿਲ ਚੜ ਜੂਗਾ ਛੱਡੋ ਪਰੇ ਚਾਚਾ ਤੁਹਾਨੂੰ ਪਤਾ ਯਾਰ ਹੋਰ ਕੋਈ ਸ਼ੈ ਖਾਣੀ ਦੱਸੋ ਕੋਈ ਰੋਟੀ ਖਾਣੀ ਦੱਸੋ ਰੋਟੀ ਵੈਸੇ ਟਾਈਮ ਤੇ ਹੈਗਾ ਰੋਟੀ ਦਾ ਤੇ ਲਓ ਜੀ, ਆ ਜਾ ਲਾ ਗਰਮ ਰੋਟੀਆਂ ਲਾ ਆਲੂ ਆਂਡੇ ਬਣਾਉਣਾ ਨਹੀਂ ਫੇਰ ਰਹਿਣ ਦੇ ਤੇਰੇ ਹੱਥ ਮੈਂ ਕਹਿੰਦਾ ਪਹਿਲੇ ਕੁਝ ਖਾ ਲਓ ਵਕੀਲ ਸਾਹਿਬ ਦੇਰ ਬਾਅਦ ਘਰ ਆਏ ਦਵਾਣਾ ਵੀ ਪਿਆ ਆਪਣੇ ਕੋਲ ਉਹ ਜਾ ਮੈਂ ਦਵਾਣਾ ਕੱਟ ਕੇ ਲਿਆਉਣਾ ਜੀ ਤੁਹਾਡੇ ਨਹੀਂ ਯਾਰ ਬਹਿ ਜਾ ਜੇ ਤੂੰ ਕੱਟਣਾ ਫਿਰ ਬਹਿ ਜਾ ਕੋਈ ਗੱਲ ਨਹੀਂ ਫਿਰ ਰਹਿਣ ਦੇ ਤੂੰ ਮੇਰੇ ਤੇ ਬੜਾ ਬਦੀਰ ਅਸਲ ਚ ਨਾ ਜੀ ਰਾਇਆ ਸਾਹਿਬ ਹਾਂਜੀ ਵਸੀਅਤ ਚਾਚਾ ਜੀ ਦੀ ਹੱਥ ਦੇ ਵਿੱਚ ਹੈ ਅੱਛਾ ਜੀ ਤੇ ਤੁਹਾਨੂੰ ਦੱਸਣਾ ਬੜਾ ਜ਼ਰੂਰੀ ਸੀ ਕਿਉਂਕਿ ਤੁਸੀਂ ਉਹਨਾਂ ਦੇ ਵੱਡੇ ਪੁੱਤਰ ਹਾਂਜੀ ਮੈਂ ਵੱਡਾ ਜੀ ਆ ਛੋਟਾ ਤੇ ਇਹ ਵਾ ਉਹਨਾਂ ਦਾ ਨਿਕੰਮਾ ਪੁੱਤਰ ਨਿੱਕਾ ਠੀਕ ਹੈ ਨਾ ਜੀ ਤੇ ਚਾਚੇ ਹੁਣਾਂ ਦਾ ਨਾਮ ਜਿਹੜਾ ਪੂਰੇ ਪਿੰਡ 'ਚ ਰੋਸ਼ਨ ਸੀ ਕਿਆ ਬੰਦੇ ਸਨ ਮੈਨੂੰ ਤਾਂ ਭੁੱਲਦਾ ਹੀ ਨਹੀਂ ਬੋਲਦੇ ਯਾਰ ਸਾਨੂੰ ਨਹੀਂ ਬੜਾ ਟਾਈਮ ਉਹਨਾਂ ਦਾ ਲੰਘਿਆ ਉਹ ਚਾਹ ਵਾਲੇ ਹੋਟਲ ਤੇ ਬਹਿਣਾ ਚਾਚੇ ਦੀਆਂ ਗੱਲਾਂ ਸੁਣਨੀਆਂ ਆ ਚਾਹ 'ਚ ਕੇਕ ਭਿਉਣਾ ਚਾਚੇ ਨੇ ਇਹ ਖਾਣਾ ਇੱਥੋਂ ਕੇਕ ਵਗ ਰਹੇ ਹੋਣਾ ਹੈ ਦੰਦ ਜੋ ਨਹੀਂ ਸੀ ਸਾਦੇ ਬੰਦੇ ਸੀ ਅੱਜ ਮੂੰਹ ਸਾਫ਼ ਕਰ ਲੈਣਾ ਬੰਦੇ ਬੜੇ ਬੀਬੇ ਸੀ ਮੈਂ ਕਹਿੰਦਾ ਆ ਪਿਓ ਗਿਆ ਸਿਰ ਤੋਂ ਤਾਂ ਪਤਾ ਲੱਗਾ ਵੀ ਪਿਓ ਹੁੰਦਿਆ ਕਿੰਨੀ ਰੌਣਕ ਹੁੰਦੀ ਆ ਉਹਦਾ ਕੀ ਭਾਰ ਹੁੰਦਾ ਓਏ ਹੋਏ ਬੰਦਾ ਹੀ ਬੜਾ ਯਾਰ ਬੜਾ ਬੀਬਾ ਸਜ਼ਾਦਾ ਬੰਦਾ ਸੀ ਚਾਚਾ ਸਾਡਾ ਮਹੀਨਾ ਲਿਖ ਕੇ ਕੀ ਗਿਆ ਜੀ ਕੀ ਲਿਖਿਆ ਜੀ ਵਿੱਚ ਅੱਛਾ ਜੀ ਚਾਚਾ ਜੀ ਲਿਖਦੇ ਨੇ ਜੀ ਕਿ ਇਹ ਘਰ ਮਾਲ ਡੰਗਰ ਜਿੰਨਾ ਤੁਹਾਡਾ ਹਵੇਲੀ ਇਹ ਫਿਲਹਾਲ ਬਤੌਰੇ ਜ਼ਮਾਨਤ ਵਕੀਲ ਮੁਹੰਮਦ ਸ਼ਬਾਜ਼ ਵਲਦ ਮੁਹੰਮਦ ਸਰਦਾਰ ਦੇ ਕੋਲ
ਅਮਾਨਤ ਦੇ ਤੌਰ ਤੇ ਉਹ ਜਮ੍ਹਾਂ ਕਰਾ ਕੇ ਗਏ। ਯਾਨੀ ਕਿ ਤੁਹਾਡੇ ਤੁਹਾਡੇ ਇਹ ਅੱਗੇ ਅੰਗੂਠਾ ਲੱਗਾ ਚਾਚਾ ਜੀ ਦਾ, ਡੇਟ ਪਈ ਹੈ ਦੇਖੋ ਯਕਮ ਚਾਚਾ ਜੀ ਫੋਟ ਹੁੰਦੇ ਦੋ ਯਾਨੀ ਕਿ ਬੰਦੇ। ਤੁਹਾਡੇ ਕੋਲ ਅਮਾਨਤ? ਹਾਂਜੀ ਅਗਲੀ ਗੱਲ ਵੀ ਸੁਣ ਲਓ। ਉਦੋਂ ਤੱਕ ਇਹ ਜੀ ਅਮਾਨਤ ਆ ਮੇਰੇ ਕੋਲ, ਜਦੋਂ ਤੱਕ ਮੇਰੇ ਦੋਵਾਂ ਮੁੰਡਿਆਂ ਦੇ ਵਿੱਚੋਂ ਮੇਰੇ ਭਰਾ ਦੀ ਕੁੜੀ ਨਾਲ ਜਿਹੜਾ ਵਿਆਹ ਕਰੂਗਾ ਨਾ, 2 ਹਿੱਸੇ ਕੁੜੀ ਦੇ ਨਾਮ ਲੱਗਣਗੇ, ਸਾਰੇ ਜਾਇਦਾਦ ਮਾਲ ਡੰਗਰ ਦੇ, ਇੱਕ ਹਿੱਸਾ ਉਸ ਦੂਲੇ ਦੇ ਨਾਮ ਲੱਗੂ ਤੇ ਇੱਕ ਮੇਰੇ ਉਸ ਮੁੰਡੇ ਦੇ ਲੱਗੂਗਾ ਜਿਹੜਾ ਰਹਿ ਜਾਊਗਾ। ਤੇ ਜੇ ਵਕੀਲ ਸਾਹਿਬ ਅਸੀਂ ਨਾ ਵਿਆਹ ਕਰਾਈਏ ਸਾਡੇ ਤੋਂ ਕੋਈ? ਉਹ ਚਾਚਾ ਜੀ ਇਹ ਵੀ ਲਿਖ ਕੇ ਗਏ ਆ, ਸਾਰੇ ਹੱਲ ਲਿਖ ਕੇ ਗਏ ਆ। ਉਹ ਫਿਰ ਤੁਹਾਡੀ ਸਾਰੀ ਜਾਇਦਾਦ ਦੇ ਜਿਹੜੇ 2 ਹਿੱਸੇ ਨਾ ਜੀ, ਉਸ ਕੁੜੀ ਦੇ ਨਾਮ ਲੱਗ ਜਾਣਗੇ, ਉਹਦੀ ਭਤੀਜੀ ਦੇ, ਤੇ 2 ਯਤੀਮਖਾਨੇ ਦਾ ਨਾਮ ਲੱਗ ਜਾਣਗੇ, ਤੇ ਤੁਹਾਨੂੰ ਕੁਝ ਨਹੀਂ ਹੈ। ਤੇ ਐਂਡ ਤੇ ਜੀ ਇਹ ਲਿਖਿਆ ਵਾ ਅੱਜ ਆ 2 ਤਰੀਕ ਤੇ 5 ਮਈ ਨੂੰ ਚਾਚੇ ਦਾ ਵਿਆਹ ਹੋਇਆ ਸੀ, ਤੇ 5 ਹੀ ਤਰੀਕ ਚਾਚਾ ਪਾ ਗਿਆ ਕਿ ਉਦੋਂ ਤੱਕ ਜੇ ਤੁਸੀਂ ਕੁੜੀ ਨੂੰ ਮਨਾ ਕੇ ਚਾਚੇ ਨੂੰ ਮਨਾ ਕੇ ਵਿਆਹ ਕਰ ਲਿਆ ਤੇ ਠੀਕ ਆ, ਨਹੀਂ ਤੇ ਸਾਰੀ ਜ਼ਮੀਨ ਫਿਰ ਤੁਹਾਨੂੰ ਦੱਸ ਤੇ ਦਿੱਤਾ। ਕੋਈ ਰੋਲੇ ਨਾਲੇ ਪੂਰਾ ਸਾਲ ਪਿਆ ਵਾ, ਅਗਲੇ ਸਾਲ 5 ਨਹੀਂ ਸਾਲਿਆ ਅੱਜ 2 ਆ ਐਸੇ ਮਹੀਨੇ ਦੀ? ਐਸੇ ਮਹੀਨੇ ਦੀ 5 ਮਈ ਨੂੰ ਸਾਰੀ ਜ਼ਮੀਨ ਲੱਗ ਜਾਣੀ ਫਿਰ ਯਤੀਮ। ਹੈਲੋ ਵਕੀਲ ਸਾਹਿਬ, ਤੁਸੀਂ ਕਫਨ ਬੰਨ ਕੇ ਆ ਗਏ ਆ, ਮਗਰ ਤਾਂ 3 ਦਿਨ ਰਹਿ ਗਏ ਆ। ਇੱਕ ਕਫਨ ਤੁਹਾਡਾ ਪਿਓ ਤੁਹਾਡੇ ਸਿਰ ਤੇ ਬਣ ਗਿਆ ਜਾਂਦਾ ਜਾਂਦਾ ਕਾਕਾ, ਅੱਲਾ ਤੇ ਪੋਤੇ ਨੇ ਤੇ ਯਤੀਮਖਾਨੇ ਰਹਿ ਲੈਣਾ, ਤੂੰ ਨਹੀਂ ਰਹਿ ਸਕਣਾ। ਇਹ ਕਿਉਂ ਰਹਿਣਾ? ਇਹ ਆਦੀ ਆ। ਕਿਉਂ ਜੀ, ਮੈਂ ਕਾਹਤੋਂ ਰਹਿ ਲੈਣਾ ਵਾ? ਉਹ ਯਾਰ ਤੂੰ ਆਦੀ ਆ ਨਾ ਇਹ ਵੀ ਬਾਹਰ ਨਾਲ ਹੀ ਜਾਣ ਯਤੀਮ ਹੋਇਆ ਤੇ ਹੋਰ ਅੱਬਾ ਵਾ। ਅੱਛਾ ਹੁਣ ਤੂੰ ਬੰਦਾ ਚੰਗਾ, ਮੈਨੂੰ ਤੇ ਤਰਸਾ ਆ ਗਿਆ ਵਾ। ਆ ਕਰੀਮ ਲਈ ਤੇ ਆਪਣੀ ਬੁੱਢੀ ਲੈ ਸੀ, ਲੇਕਿਨ ਆ ਤੂੰ ਲਾ ਰੰਗ ਚਿੱਟਾ ਕਰ, ਸ਼ਾਇਦ ਕੁੜੀ ਤੇਰੇ ਨਾਲ ਵਿਆਹ ਕਰ ਲੈ। ਠੀਕ ਆ ਫਿਰ ਹੈ ਰਾਜੇ। ਓਕੇ ਵਕੀਲ ਸਾਹਿਬ। ਇਹ ਵੀ ਸਾਰਾ ਦਹੀਂ ਨਾਲ ਲਿਬੜਿਆ ਆ ਗਿਆ। ਚੱਲ ਕਾਕਾ 3 ਦਿਨ ਨਾ ਕਾਲੀ ਪੈਂਟਾ ਚਿੱਟੀ ਸ਼ਰਟ, ਵਕੀਲ ਘਾਟਾ, ਮੈਨੂੰ ਸਟੂਡੈਂਟ ਜ਼ਿਆਦਾ ਲੱਗਣ ਡਿਆ, ਸਕੂਲੋਂ ਆਇਆ ਜਿੱਦਾਂ। ਮੈਨੂੰ ਤਾਂ ਪਤਾ ਸਾਲਿਆ ਤੂੰ ਹੀ ਕਾਲਾ ਸਾਡੇ ਘਰ ਜੰਮ ਪਿਆ, ਹਰ ਬੰਦਾ ਆ ਕੇ ਤੇਰੇ ਤੋਂ ਹੀ ਨਾ ਕਰਦਾ। ਮੈਂ ਜਾਣਾ ਚਾਚੇ ਦੇ, ਮੈਂ ਪੈਰੀ ਪੈ ਜਾਣਾ, ਮੈਂ ਕਰਾਉਣਾ ਵਿਆਹ। ਓਏ ਆਰਾਮ ਨਾਲ ਬਹਿ, ਏਡਾ ਤੂੰ ਮੈਂ ਵੱਡਾ, ਮੈਂ ਕਰਾ ਲੈਣਾ ਵਿਆਹ। ਮਾਮਾ ਜਾਇਦਾਦ ਤੇ ਹੱਥੇ ਲਈਏ। ਪੈ ਜਾ ਆਰਾਮ ਨਾਲ ਸਿਆਣਿਆ, ਵਿਆਹ 'ਚ ਕੋਈ ਵੱਡਾ ਛੋਟਾ ਨਹੀਂ ਹੁੰਦਾ, ਵਿਆਹ ਹਰ ਇੱਕ ਦਾ ਹੋ ਜਾਂਦਾ ਹੁੰਦਾ ਵਾ। ਉਹ ਮੈਂ ਕਰਾਉਣਾ ਏ। ਓਏ ਉਹ ਕੁੜੀ ਦੇ ਨਾਲ ਫਿਰਦਾ ਤੁਰਦਾ ਵੀ ਮੈਂ ਲੱਗਣਾ ਵਾ, ਤੂੰ ਉਹਦਾ ਤਾਇਆ ਲੱਗਣਾ। ਸਾਲਿਆ ਤੂੰ ਉਹਦੇ ਨਾਲ ਫਿਰਦਾ ਤੋੜਾ ਵੀ ਜੋਗਰ ਜਿਹਾ ਲੱਗਣਾ, ਮੈਂ ਤੇਰਾ ਰੰਗ ਚਿੱਟਾ, ਬੰਦਾ ਠੀਕ ਆ, ਉਹ ਪਤਾ ਤਾਂ ਲੱਗੂਗਾ ਨਾ। ਉਹ ਕੁੰਡਾ ਸਾਹਿਬ, ਅਸੀਂ ਇਕੱਠੇ ਤਾਂ ਜਵਾਨ ਹੋਏ ਆ, ਕੀ ਹੋ ਗਿਆ ਤੈਨੂੰ? ਲੈ ਫਿਰ 2 ਦਿਨ ਦਾ ਟਾਈਮ ਹੀ ਤੇ ਕੋਮਣਾ ਹੁੰਦੀ, ਤੂੰ ਟਰਾਈ ਕਰ ਲੈ, ਮੇਰੇ ਕੋਮਣਾ ਹੁੰਦੀ ਮੈਂ ਟਰਾਈ ਕਰ ਲੈ। ਜਿਹਦੇ ਨਾਲ ਮੰਨ ਗਈ ਉਹ ਕਰਾ ਲੱਗ ਦੂੰਗਾ। ਜੂਗਾ ਪਤਾ ਫਿਰ। ਐਡਾ ਦੇਖ ਕੇ ਸੋਹਣਾ ਕੌਣ ਆ ਤੇ ਹੁਸ਼ਿਆਰ ਕੌਣ ਆ। ਐਡਾ ਤੂੰ ਕਿਹੜੀ ਨਵੀਂ ਸ਼ਰਤ ਰੱਖਤੀ ਬੱਬੇ ਨੇ। ਚਲੋ ਅੱਜ ਮੈਂ ਗੱਲ ਕਰਦਾ ਵਾਂ ਇਹਦੇ ਨਾਲ, ਇਕੱਠੇ ਅਸੀਂ। ਚਾ ਤੂੰ ਤੇ ਮੈਨੂੰ ਡਰਾ ਹੀ ਦਿੱਤਾ। ਡਰਾਉਣ ਹੀ ਆਇਆ ਤੈਨੂੰ ਮੈਂ। ਅੱਛਾ ਕੀ ਹਾਲ ਆ? ਹਾਂ ਠੀਕ ਹੈ ਇਮਲੀ, ਤੂੰ ਮੈਂ ਕੀ, ਮੈਂ ਆ ਨਹੀਂ ਸਕਦਾ? ਤੂੰ ਇੱਧਰ ਕਿੱਧਰ? ਚਾਚਾ ਕਿੱਥੇ? ਅੱਬਾ ਬਾਹਰ ਹੀ ਗਿਆ, ਬੱਕਰੀਆਂ ਬੁਕਰੀਆਂ ਲੈ ਕੇ। ਮੈਂ ਬਾਹਰ ਗਿਆ। ਹਾਂ ਆਪ ਅੱਛਾ ਚੱਲ ਇਹ ਪਾਣੀ ਤੇ ਚੁੱਕਣਾ, ਉੱਥੇ ਰਖਵਾ ਮੇਰੇ ਨਾਲ। ਲੈ ਆਉਂਦਾ ਹੀ ਕੰਮ। ਲੈ ਕੰਮ ਚਲਾ। ਇੱਧਰ ਆ ਤੇ ਨਾਲ ਗੱਲ ਕਰਨੀ ਇੱਕ ਦੋ ਗੱਲ ਕਿਹੜੀ ਕਰਨੀ ਹੈ? ਬਹੁਤ ਜ਼ਰੂਰੀ। ਅੱਛਾ ਚਲਾ। ਵਿਆਹ ਚ ਗੱਲ ਕੀ ਏਦਾਂ ਗੱਲ ਨਹੀਂ ਖੈਰ ਆ। ਹੀ ਹੈ ਨਾ? ਹਾਂ ਮੈਂ ਕਿਹਾ ਤੇਰਾ ਸੋਹਣਾ ਬਣ ਜਾਵਾਂ ਤੇਰੇ ਮੋਰੇ। ਕਿਉਂ ਅੱਗੇ ਕੀ ਹੈ? ਜ਼ੁਕਾਮ ਮਰਨੀ ਹੈ। ਤੈਨੂੰ ਪਤਾ ਕੀ? ਆਪਾਂ ਇਕੱਠੇ ਜਵਾਨ ਹੋਏ, ਹਾਂ ਤੈਨੂੰ ਮੇਰੀਆਂ ਹਰਕਤਾਂ ਦਾ ਵੀ ਪਤਾ। ਹਾਂ ਮੈਨੂੰ ਪਤਾ ਤੇਰੀਆਂ ਤੂੰ ਮੈਨੂੰ ਹਰਕਤਾਂ ਬਚਪਨ ਤੋਂ ਜਾਣਦੀ ਆ। ਹਾਂ ਮੈਨੂੰ ਨਾ ਰਾਤੀ ਖੁਆਬ ਆਇਆ। ਖਾਬ ਆਇਆ? ਹਾਂ। ਕਾਹਦਾ? ਖੁਆਬ ਦੇ ਵਿੱਚ ਨਾ ਤੂੰ ਪਾਰਲਰ ਬੈਠੀ ਹੋਈ ਆ। ਉਹ ਤੇ ਮੈਂ ਅੱਗੇ ਵੀ ਜਾਣੀ ਆ। ਮੈਂ ਵੀ ਪਾਰਲਰ ਬੈਠਾ ਵਾਂ। ਕਿਉਂ? ਮੈਂ ਸ਼ੇਰਵਾਨੀ ਪਾਈ, ਮੈਂ ਕੁੱਲਾ ਪਾਇਆ, ਬਾਹਰ ਬੱਗੀ ਖੜੀ ਆ, ਉਧਰੋਂ ਤੂੰ ਪਾਰਲਰ ਦੇ ਵਿੱਚ ਵਹੁਟੀ ਬਣ ਕੇ ਤਿਆਰ ਹੋਈ ਆ। ਆਪਣੇ ਦੋਵਾਂ ਦਾ ਵਿਆਹ ਹੋ ਗਿਆ। ਇਮਲੀ ਮੈਂ ਤੇਰੇ ਚਪੇੜ ਮਾਰਨੀ, ਤੂੰ ਘੁੰਮ ਕੇ ਬੂਟੇ ਦੇ ਕੋਲ ਡਿੱਗਣਾ। ਸਮਝ ਆਈ ਹੈ ਕਿਸ ਤਰ੍ਹਾਂ ਦੀ ਗੱਲਾਂ ਕਰਨਾ ਪਿਆ? ਕਿਸ ਤਰ੍ਹਾਂ ਦੀਆਂ ਵਿਆਹ ਦੀਆਂ ਕੀਤੀਆਂ? ਕੀ ਮੈਂ ਤੈਨੂੰ ਕਹਿ ਦਿੱਤਾ ਵਾ? ਵਿਆਹ ਦੀਆਂ ਕੀਤੀਆਂ ਚਪੇੜ ਮਾਰਨੀ ਤੂੰ ਮੇਰੇ ਚਾਚੇ ਦੀ ਕੁੜੀਆਂ ਕਿ ਜੌਨ ਸੀਨਾ ਵਾ? ਤੇ ਤੈਨੂੰ ਕਿਸ ਨੇ ਕਿਹਾ ਕਿ ਤੂੰ ਵਿਆਹ ਦੀਆਂ ਗੱਲਾਂ ਕਰ? ਚਾ ਗਿਆ। ਅੱਬਾ ਜੀ ਆ ਗਏ ਨੇ। ਮੈਂ ਅੱਬਾ ਜੀ ਨਾਲ ਵੀ ਗੱਲ ਇਹੀ ਕਰ ਦੇਣੀ ਆ। ਮੈਂ ਵੀ ਕਰ ਦੇਣੀ ਆ। ਅਸਲਾਮ ਵਾਲੇਕਮ ਚਾਚਾ। ਅੱਬਾ ਆ ਗਏ? ਚਾਚਾ ਕਿੱਦਾਂ? ਕੀ ਚਾਚਾ ਗੱਲ ਕਰਨੀ ਤੇਰੇ ਨਾਲ। ਉਹ ਮੈਨੂੰ ਸੁਣਦਾ ਵਾ, ਇੰਨਾ ਬੋਲਾ ਨਹੀਂ ਹੈਗਾ ਮੈਂ। ਪਤਾ ਲੱਗਣ ਡਿਆ, ਗੱਲ ਕਰ, ਕੀ ਕਹਿਣਾ ਚਾਹੁੰਦਾ ਤੂੰ? ਤੈਨੂੰ ਪਤਾ ਹੀ ਆ ਭਰਾ ਤੇਰੇ ਮਰੇ ਨੂੰ 2 ਮਹੀਨੇ ਹੋ ਗਏ, ਮਹੀਨਾ। ਅੱਛਾ ਤੇ ਹੁਣ ਸਾਡੇ ਕੋਲ ਪਕਾਉਣ ਵਾਲੀ ਵੀ ਨਹੀਂ ਹੈ, ਕਿਉਂਕਿ ਸਾਡੇ ਬਾਰੇ ਵੀ ਸੋਚਣਾ ਹੁਣ। ਓਏ ਅੱਲਾ ਦੇਗਾ ਤੈਨੂੰ ਵੀ, ਤੇਰਾ ਵੀ ਚੁੱਲਾ ਚੌਂਕਾ ਚੱਲੇਗਾ। ਇਹ ਕਿਹੜੀ ਗੱਲ ਵਾ? ਚਾਚਾ ਤੂੰ ਤਾਂ ਸਾਡਾ ਸਿਆਣਾ ਵਾ, ਤੇ ਇਹਦੇ ਨੇ ਕਰਦੇ ਵਿਆਹ। ਓਏ ਸ਼ਕਲ ਵੇਖੀ ਆ ਆਪਣੀ? ਹੈ ਸ਼ਕਲ ਨੂੰ ਕੀ ਗੱਲ ਹੋ ਕੇ ਕਾਲਾ ਕਾਲਾ ਕਹਿਣ ਡਈ ਸੀ? ਸਾਰਾ ਹੀ ਕਾਲੇ ਰੰਗ ਦਾ ਬੋਟ ਆ ਤੂੰ। ਮੇਰੀ ਧੀ ਦੇ ਹਫਤੇ ਦੇ ਵਿੱਚ 4 ਵਾਰੀ ਬਲੀਚਾਂ ਲਾਉਂਦੀ ਆ। ਕਿ ਕਾਲਿਆਂ ਦਾ ਹੈਂ? ਵਿਆਹ ਨਹੀਂ ਹੁੰਦਾ? ਲੈ ਤੇ ਵਿਹਲੇ ਨਕੰਮਿਆਂ ਦਾ ਨਹੀਂ ਨਾ ਹੁੰਦਾ, ਕਾਲਿਆਂ ਦਾ ਤਾਂ ਹੋ ਜਾਂਦਾ ਵਾ। ਤੇ ਸਾਰਾ ਕੁਝ ਕਹਿੰਦੀ ਤੇਰੇ ਚ ਕਾਤ ਨਹੀਂ ਪੁੱਤ? ਆ ਜੋ ਕੁਝ ਹੈਗਾ ਇਹਦਾ ਹੀ ਆ। ਇਹਦਾ ਹੀ ਆ। ਉਹਨੂੰ ਤਾਂ ਪੁੱਛ ਲੈ ਇੱਕ ਵਾਰੀ। ਅੱਛਾ ਉਹਨੂੰ ਮੈਂ ਆਪਣੀ ਸੋਚ ਛੱਡਦਾ, ਉਹਨੂੰ ਪੁੱਛ ਲਵਾਂ?
ਵਿਹਲਾ ਨਕਮਾ ਤੂੰ ਸਾਰਾ ਪਿੰਡ 'ਚ ਤੇਰੇ ਲਾਮੇ ਆਉਂਦੇ ਕਦੀ ਕਿਤੇ ਤੂੰ ਬੈਠਾ ਹੁੰਦਾ ਕਦੀ ਕਿਤੇ ਬੈਠਾ ਹੁੰਦਾ ਤੇ ਸਾਨੂੰ ਗੱਲ ਨਾਲ ਟੁੱਟੀਆਂ ਬਾਬਾ ਗੱਲ ਨੂੰ ਆਉਂਦੀ ਆ ਸਾਨੂੰ ਗੱਲ ਨਾਲ ਤੇਰੇ ਭਰਾ ਦੀ ਔਲਾਦ ਆ ਆ ਗੱਲ ਮੈਂ ਪੁੱਤ ਤੈਨੂੰ ਲਾ ਲਿਆ ਚੱਲ ਮੇਰਾ ਪੁੱਤ ਚਲੋ ਘਰ ਚਲੋ ਉੱਠ ਜਾ ਬਾਈ ਰਿਸ਼ਤੇ ਤੋਂ ਓਏ ਬਗੈਰ ਉੱਠ ਜਾ ਲੈ ਰਿਸ਼ਤਾ ਇਦਾਂ ਕਿ ਮੈਂ ਤੇਰੇ ਲਈ ਰੱਖੀ ਐ ਹੈ ਸਾਰੀ ਉਮਰ ਇਹ ਘਰਾਂ ਹੀ ਕੰਮ ਕਰਦੀ ਰਹੇ ਤੇ ਤੂੰ ਵਿਹਲਾ ਫਿਰਦਾ ਰਵੇਂ ਕੁੱਤੇ ਆ ਗੁੱਸੇ 'ਚ ਵਾਂ ਤੇ ਫੇਰ ਵੀ ਮੈਨੂੰ ਦੱਸ ਦੇ ਵੀ ਗੁੱਸੇ 'ਚ ਜਵਾਬ ਮੈਂ ਦੇਣ ਆਪਣੀ ਦੇ ਆ ਧੀ ਨੂੰ ਕਿਤੇ ਚੰਗੇ ਘਰ 'ਚ ਵਿਆਹਾਂਗਾ ਤੇ ਇਸ ਤੋਂ ਵੱਡਾ ਘਰ ਕਿਹੜਾ ਵਾ ਤੇਰੇ ਭਰਾ ਦੇ ਘਰ 'ਚ ਜਾਣਾ ਉਹਨੇ ਨਹੀਂ ਵੱਡਣ ਵਾਲੇ ਭਰਾ ਐ ਭਰਾ ਦੇ ਮੁੰਡੇ ਇਸ ਟਾਈਮ ਤੂੰ ਮਨਾ ਕੇ ਦੇਖ ਲੈ ਆਪਣੇ ਅੱਬੇ ਨੂੰ ਜਾ ਕੰਮ ਕਰ ਜਾ ਕੇ ਚੱਲ ਕੁੜੀਏ ਅੰਦਰ ਤੂੰ ਅੱਛਾ ਅੱਬਾ ਜੀ ਦਿਮਾਗ ਖਰਾਬ ਕੀਤਾ ਇਹਨਾਂ ਨੇ ਯਾ ਅੱਲਾ ਖੈਰ ਕਰੀ ਚਾਚੇ ਦੀ ਕੁੜੀ ਨੂੰ ਅੱਜ ਤੱਕ ਕਦੀ ਕਿਹਾ ਤੇ ਨਹੀਂ ਕਿ ਮੈਂ ਤੈਨੂੰ ਮੈਨੂੰ ਤਾਂ ਲੱਗਦਾ ਚਾਚੇ ਦੇ ਘਰ ਹੀ ਕੋਈ ਨਹੀਂ ਦਰਵਾਜ਼ਾ ਤੇ ਖੁੱਲਾ ਚਾਚਾ ਸਲਾਮ ਅਲੈਕਮ ਵਾਲੇਕੁਮ ਸਲਾਮ ਕੀ ਗੱਲ ਕੀ ਹਾਲ ਹਾਂ ਪਹਿਲੇ ਇਮਲੀ ਆਇਆ ਹੁਣ ਤੂੰ ਇਮਲੀ ਆਇਆ ਸੀ ਹਾਂਜੀ ਚਲਾ ਗਿਆ ਚਲਾ ਗਿਆ ਥੋੜੀ ਦੇਰ ਪਹਿਲੇ ਗਿਆ ਚਾਚਾ ਕਿੱਥੇ ਗਿਆ ਅੱਬਾ ਜੀ ਘਰ ਨਹੀਂ ਹੈਗੇ ਆਂਦੇ ਨੇ ਥੋੜੀ ਦੇਰ ਤੱਕ ਬਹਿਣ ਦਾ ਨਹੀਂ ਕਹਿਣਾ ਬਾਈਓ ਕਿੱਦਾਂ ਪੜ੍ਹਾਈ ਛੱਡਤੀ ਹਾਂਜੀ ਛੱਡ ਦਿੱਤੀ ਚੰਗਾ ਕੀਤਾ ਇਹ ਪੜ੍ਹਾਈ ਛੱਡ ਦੇਣੀ ਚਾਹੀਦੀ ਹੈ ਕਿਉਂ ਆ ਰਾਤੀ ਨਾ ਮੈਨੂੰ ਖੁਆਬ ਆਇਆ ਮੈਂ ਵੇਖਿਆ ਕਿ ਤੂੰ ਪੜ੍ਹਾਈ ਛੱਡ ਦਿੱਤੀ ਤੇ ਤੂੰ ਆ ਕੇ ਮੈਨੂੰ ਕਹਿ ਨਹੀਂ ਆ ਕਿ ਬਈ ਰਾਜਾ ਮੈਂ ਨਾ ਪੜ੍ਹਾਈ ਛੱਡ ਦਿੱਤੀ ਮੈਂ ਕਿਹਾ ਕੋਈ ਨਾ ਪਰੇਸ਼ਾਨ ਨਾ ਹੋ ਮੈਂ ਫਿਰ ਤੈਨੂੰ ਇੰਜ ਕਰਕੇ ਨਾ ਸੌਰੀ ਇੰਜ ਨਹੀਂ ਕੀਤਾ ਮੈਂ ਤੈਨੂੰ ਇੰਜ ਕਰਕੇ ਕਿਹਾ ਕੋਈ ਗੱਲ ਨਹੀਂ ਮੇਰੇ ਹੁੰਦੇ ਪਰੇਸ਼ਾਨ ਨਹੀਂ ਹੋਣਾ ਮੈਂ ਤੈਨੂੰ ਕਿਹਾ ਅੱਛਾ ਖਾਬ ਵੈਸੇ ਤੁਹਾਨੂੰ ਹੀ ਆਂਦੇ ਮੈਨੂੰ ਤਾਂ ਕਦੀ ਖਾਬ ਨਹੀਂ ਆਇਆ ਪਹਿਲੇ ਕਿਹਨੂੰ ਖੁਆਬ ਆਇਆ ਸੀ ਪਹਿਲੇ ਵੀ ਜਿਹੜਾ ਤੇਰਾ ਭਰਾ ਆਇਆ ਨਾ ਉਹਨੂੰ ਵੀ ਖਾਬ ਹੀ ਆਇਆ ਸੀ ਕੋਈ ਇਸ ਤਰ੍ਹਾਂ ਦਾ ਹੀ ਸਾਲਿਆ ਮੇਰੇ ਡਾਇਲਾਗ ਹੀ ਮਾਰ ਗਏ ਆ ਕੇ ਅਸਲ 'ਚ ਨਾ ਤੈਨੂੰ ਪਤਾ ਅੱਜ ਜਿਹੜੀਆਂ ਕੁੜੀਆਂ ਪਿੰਡ ਦੇ ਵਿੱਚ ਐਵੇਂ ਇੱਧਰ ਆਉਣ ਨੂੰ ਗੋਇਆ ਫੜ ਕੇ ਐ ਨੂੰ ਤੇ ਪਾਥੀਆਂ ਫੜ ਕੇ ਐ ਨੂੰ ਮੈਂ ਉਹਨਾਂ ਪਿੱਛੇ ਨਹੀਂ ਜਾਂਦਾ ਇਹ ਮੈਂ ਸੋਚਿਆ ਵੀ ਦਿਲ ਦੀ ਗੱਲ ਦਿਲ 'ਚ ਰੱਖਣੀ ਨਹੀਂ ਚਾਹੀਦੀ ਕਹਿ ਦੇਣੀ ਚਾਹੀਦੀ ਅੱਛਾ ਆ ਦੇਖ ਲੈ ਮਿਸਾਲ ਦੇ ਤੌਰ ਤੇ ਮੈਂ ਤੈਨੂੰ ਕਹਾਂ ਵੀ ਆਈ ਲਵ ਯੂ ਤੂੰ ਅੱਗੋਂ ਕੀ ਕਹੇਂਗੀ ਮੈਂ ਫਿਰ ਜੁੱਤੀ ਫੜ ਲਾਂਗੀ ਤੇ ਇਸ ਲਈ ਮੈਂ ਤੈਨੂੰ ਇਹ ਕਹਿਣਾ ਹੀ ਨਹੀਂ ਅੱਛਾ ਮੈਨੂੰ ਇਹ ਕਸੇ ਪਿੱਟੇ ਡਾਇਲਾਗ ਆ ਲੇਕਿਨ ਇਹ ਜਿਹੜੀ ਗੱਲ ਆ ਦੇ ਮੇਰੇ ਹੱਥਾਂ 'ਚ ਹੱਥ ਰੱਖ ਆ ਦੇ ਏਦਾਂ ਮੈਂ ਹੱਥ ਫੜ ਕੇ ਮੈਂ ਜੇ ਤੈਨੂੰ ਕਹਾਂ ਕਿ ਮੈਂ ਤੇ ਤੋਂ ਬਗੈਰ ਰਹਿ ਨਹੀਂ ਸਕਦਾ ਤੂੰ ਕੀ ਕਰੇਂਗੀ ਮੈਂ ਫਿਰ ਜੁੱਤੀ ਫੜ ਲਾਂਗੀ ਇਸ ਲਈ ਇਹ ਵੀ ਮੇਰੇ ਜ਼ਿਹਨ 'ਚ ਨਹੀਂ ਸਾਲੀ ਕਿਹੜੀ ਗੱਲ ਨਾਲ ਫਸਣਾ ਤੂੰ ਹੋਰ ਕੁਛ ਸਿੱਧੀ ਗੱਲ ਆ ਤੇ ਨਾ ਵਿਆਹ ਕਰਾਉਣਾ ਚਾਹੁੰਦਾ ਅੱਛਾ ਉਹ ਵੀ ਕਹਿੰਦਾ ਮੈਂ ਵਿਆਹ ਕਰਵਾਉਣਾ ਚਾਹਨਾ ਕੌਣ ਇਮਲੀ ਵਿਆਹ ਤੇ ਨਾ ਮੈਂ ਕਰਾਉਣਾ ਉਹਨੇ ਨਹੀਂ ਕਰਾਉਣਾ ਤੇ ਕਰਾਉਣਾ ਵੀ ਪਰਸੋਂ ਤੋਂ ਪਹਿਲੇ 5 ਤਰੀਕ ਤੋਂ ਪਹਿਲੇ ਅੱਛਾ ਤੂੰ ਵਿਆਹ ਕਰਾਣਾ ਜਾਂ ਕਿਸ਼ਤ ਦੇਣੀ ਪਤਾ ਨਹੀਂ ਅਜੀਬ ਗੱਲਾਂ ਨੇ ਤੁਹਾਡੀਆਂ ਆਇਓ ਅੱਬਾ ਜੀ ਚਾਚਾ ਸਲਾਮ ਅਲੈਕਮ ਵਾਲੇਕੁਮ ਸਲਾਮ ਪੁੱਤ ਚਾਚਾ ਕੀ ਹਾਲ ਆ ਇੱਧਰ ਹੋ ਅੱਬਾ ਜੀ ਆਇਓ ਆਹ ਠੀਕ ਹੈ ਇੱਧਰ ਹੋ ਨਾ ਜ਼ਰਾ ਮੈਂ ਸੋਚਿਆ ਵੀ ਮੈਂ ਕਿਹਾ ਅੱਬੇ ਮਰੇ ਨੂੰ ਮਹੀਨਾ ਹੋ ਗਿਆ ਓਏ ਅਸੀਂ ਨਹੀਂ ਚਾਚਾ ਨੂੰ ਮਿਲਣਾ ਤੇ ਕਿੰਨੇ ਮਿਲਣਾ ਚਾਚੇ ਦਾ ਸਾਡੇ ਤੋਂ ਸਿਵਾ ਹੈ ਕੌਣ ਆ ਇਹਦਾ ਮੇਰੇ ਤੋਂ ਸਿਵਾ ਹੈ ਕੌਣ ਨਹੀਂ ਇਦਾਂ ਹੀ ਪੁੱਤ ਇਦਾਂ ਹੈਂ? ਚਾਚਾ ਗੱਲ ਇਹ ਆ ਪੁੱਤ ਕਿ ਤੂੰ ਹੀ ਵੱਡਾ ਤੈਨੂੰ ਅੱਗੇ ਲਾ ਕੇ ਟੋਰਨਾ ਸਾਡੇ ਮਾਮਲੇ ਹੁਣ ਵੱਡੇ ਹੁੰਦੇ ਕੋਈ ਤਾਂ ਉਹ ਆ ਕੇ ਕਰ ਦੇਣ ਹਾਂ ਲੇਕਿਨ ਹੁਣ ਸਾਨੂੰ ਆਪ ਹੀ ਵੱਡਿਆਂ ਬਣ ਕੇ ਕਰਨਾ ਪੈ ਰਿਹਾ ਹੈ ਹਾਂ ਨਹੀਂ ਪੁੱਤ ਗੱਲ ਕਰ ਖੁੱਲ ਕੇ ਹੈਂ ਚਾਚਾ 10 ਨੇ ਕਰ ਲਈਆਂ 10 ਇਹਨੇ ਕੀਤੀਆਂ 2 ਮੈਂ ਕੀਤੀਆਂ 12 ਨਾਲ ਸਾਡਾ ਸਿਲਸਿਲਾ ਬਣ ਜਾਊਗਾ ਵੇਖ ਨਹੀਂ ਲੈ ਕਾਕਾ ਮੇਰੀ ਗੱਲ ਸੁਣ ਚੁੱਪ ਕਰ ਜਾ 10 ਉਹਨੇ ਕੀਤੀਆਂ ਤੇ 2 ਤੂੰ ਕੀਤੀਆਂ 12 ਹੋ ਗਈਆਂ 12 ਕਿੱਦਾਂ ਹੋ ਗਈਆਂ 10 ਤੇ 2 12 ਉਹਨੇ ਕੀਤੀਆਂ 10 ਤੂੰ 2 ਹੀ ਕੀਤੀਆਂ ਵਾ ਤਿੰਨ ਪੜਦੇ ਹੱਥ ਮੈਂ ਆਪਣੀ ਕੁੜੀ ਫੜਾ ਦੇਵਾਂ ਮੈਂ ਕਿਤੇ ਸੌਖੇ ਘਰ 'ਚ ਵਿਆਹਾਂਗਾ ਜਿਹੜਾ ਮੁੰਡਾ ਪੜ੍ਹਿਆ ਲਿਖਿਆ ਹੋਊਗਾ ਚਾਚਾ ਮੈਂ ਮੂੰਹ ਤੈਨੂੰ ਆ ਕੇ ਕਹਿ ਰਿਹਾ ਇਦਾਂ ਦਾ ਸੋਹਣਾ ਮੁੰਡਾ ਤੇ ਨਹੀਂ ਤੈਨੂੰ ਲੱਭਣਾ ਪਰਸੋਂ ਤੋਂ ਪਹਿਲੇ ਮੇਰੇ ਨਾਲ ਵਿਆਹ ਕਰ ਦੇ ਪਰਸੋਂ ਕੀ ਗੱਲ ਹੋ ਗਈ ਪੁੱਤ ਫਾਂਸੀ ਹੈ ਤੈਨੂੰ ਚਾਚਾ ਜੇ ਪਰਸੋਂ ਨਾ ਕਰਾਇਆ ਤੇ ਬਹੁਤ ਕੰਮ ਖਰਾਬ ਹੋ ਜਾਣਾ ਹੋ ਲੈਂਦੇ ਖਰਾਬ ਤੂੰ ਵੀ ਮੂੰਹੋਂ ਕਹਿਣ ਮੈਂ ਵੀ ਕਹਿਣ ਨੇ ਖਰਾਬ ਬਸ ਤੂੰ ਮੈਨੂੰ ਇਹ ਦੱਸ ਦੇ ਬਰਾਤ ਲਾ ਕੇ ਕਿੰਨੇ ਵਜੇ ਆਵਾਂ ਕੱਲ ਪੁੱਤ ਕੀ ਗੱਲ ਆ ਤੇਰੀ ਮਸਲ ਕੋਈ ਫਾਂਸੀ ਹੈ ਤੈਨੂੰ ਐ ਮਰ ਜਾਣਾ ਤੂੰ ਚਾਚਾ ਮੇਰੇ ਤੋਂ ਬਗੈਰ ਨਹੀਂ ਰਹਿ ਸਕਦਾ ਉਹ ਇਹਨੇ ਵੀ ਮੈਨੂੰ ਕਹਿਤਾ ਆ ਹੁਣੇ ਛੁਰੀ ਲੈਣ ਚੱਲੀ ਸੀ ਅੰਦਰੋਂ ਵੀ ਮੈਂ ਆਪਣੇ ਆਪ ਨੂੰ ਮਾਰ ਲਾਂਗੀ ਜਦੋਂ ਮੈਂ ਮੈਨੂੰ ਨਾ ਅੱਬਾ ਜੀ ਮਿਲੇ ਕੁਝ ਵੀ ਨਹੀਂ ਕਿਹਾ ਆਪ ਹੀ ਕਹੀ ਜਾਣ ਦੇ ਇਹ ਕੁੜੀਏ ਤੂੰ ਗੱਲ ਮੇਰੇ ਤੋਂ ਪਿੱਛੇ ਕੀਤੀ ਨਹੀਂ ਅੱਬਾ ਜੀ ਮੈਂ ਨਹੀਂ ਕੋਈ ਵੀ ਗੱਲ ਕੀਤੀ ਮੈਂ ਰਹਿ ਸਕਨੀ ਇਹਦੇ ਤੋਂ ਬਗੈਰ ਮੈਨੂੰ ਹੁਣੇ ਕਹਿੰਦੇ ਸੀ ਵੀ ਤੂੰ ਇੱਕ ਵਾਰੀ ਕਹਿ ਮੈਂ ਆਪਣੇ ਅੱਬੇ ਨੂੰ ਜ਼ਹਿਰ ਦੇ ਦਿੰਨੀ ਮੈਂ ਕਿ ਕੀ ਲੋੜ ਆ ਉੱਠੇ ਜ਼ਹਿਰ ਦੇ ਦੇਣਾ ਚੱਲ ਨਕਮਿਆ ਜੇ ਪੜਨਾ ਮੈਂ ਆਪਣੀ ਧੀ ਵਿਆਹ ਦਾ ਮੇਰੇ ਮੂੰਹ ਤੇ ਝੂਠ ਬੋਲੀ ਜਾਣ ਡਿਆ ਉਹ ਮੈਨੂੰ ਪਤਾ ਪੁੱਤ ਤੈਨੂੰ ਮੈਂ ਪਾਲਿਆ ਵਾ ਅੱਬਾ ਜੀ ਇਹ ਦੋਵੇਂ ਭਰਾ ਇੱਕੋ ਜਿਹੇ ਹੀ ਨੇ ਲਾਨਤ ਇਹਨਾਂ ਦੇ ਕਿਧਰੋਂ ਮੂੰਹ ਚੁੱਕ ਕੇ ਆ ਜਾਂਦੇ ਇਹਨਾਂ ਨੂੰ ਕੀ ਹੋ ਗਿਆ ਵਾ ਉਹ ਅੱਜ ਜੀਣ ਜੋਗਾ ਹੁੰਦਾ ਨਾ ਤੇ ਇਹਨਾਂ ਕੁੱਤਿਆਂ ਨੂੰ ਮੈਂ ਜੁੱਤੀਆਂ ਪਾਉਣੀਆਂ ਸੀ ਪਤਾ ਨਹੀਂ ਇਹਨਾਂ ਨੂੰ ਕੀ ਸੁਝਿਆ ਵਾ ਪਾਗਲ ਲੱਗਦੇ ਕਦੀ ਉਹ ਰਿਸ਼ਤਾ ਲੈਣ ਆ ਜਾਂਦਾ ਵਾ ਕਦੀ ਉਹ ਰਿਸ਼ਤਾ ਲੈਣ ਆ ਜਾਂਦਾ ਵਾ ਖੈਰ ਹੀ ਹੋਵੇ ਸੀ ਉਹ ਕੁੜੀਏ ਉੱਠ ਜਾ ਕੋ ਚਾਹ ਘੁੱਟ ਬਣਾ ਅੱਛਾ ਅੱਬਾ ਜੀ ਓਏ ਇਹ ਕੌਣ ਆਉਂਦਿਆ ਵਾ
ਓਏ ਸਲਾਮ ਵਾਲੇਕਮ ਚਾਚਾ ਜੀ। ਜੀ ਵਾਲੇਕਮ ਸਲਾਮ ਜੀ। ਕੌਣ ਸਾਹਿਬ ਜੀ? ਚਾਚਾ ਵਕੀਲ ਸ਼ਬਾਜ਼ ਤੁਹਾਡੇ ਪਿੰਡ ਦਾ ਭੁੱਲ ਹੀ ਗਿਆ। ਆਹ ਪੁੱਤ ਹੁਣ ਮਾਸ਼ਾਅੱਲਾ ਥੋੜਾ ਵੱਡਾ ਹੋ ਗਿਆ ਨਾ, ਤੇ ਨਹੀਂ ਪਤਾ ਚੱਲਦਾ ਫਿਰ ਨਿਗਾਹ ਵੀ ਹੁਣ ਇੰਨੀ ਕੰਮ ਨਹੀਂ ਕਰਦੀ। ਕੀ ਹਾਲ ਚਾਲ ਆ? ਠੀਕ ਹੋ? ਹਾਂ ਪੁੱਤ ਕਿੱਦਾਂ ਹੁਣ ਕੋਈ ਚਾਹ ਪਾਣੀ ਦਾ ਦੱਸ। ਬਸ ਲੰਘ ਰਿਹਾ ਸੀ, ਮੈਂ ਕਿਹਾ ਚਾਚੇ ਨੂੰ ਮਿਲਦਾ ਜਾਵਾਂ। ਭਲਾ ਵੇ ਪੁੱਤ ਤੇਰਾ, ਅੱਲਾ ਤੈਨੂੰ ਤਰੱਕੀ ਭਰਾ ਦੇਵੇ। ਤੇਰੇ ਦਾ ਚਾਚਾ ਬੜਾ ਹੀ ਅਫਸੋਸ ਹੋਇਆ। ਬਸ ਇਹ ਅੱਲਾ ਦਾ ਹੁਕਮ ਹੈ ਪੁੱਤ। ਬਸ ਬੜਾ ਹੀ ਚੰਗਾ ਬੰਦਾ ਸੀ, ਅੱਲਾ ਉਹਦੀਆਂ ਅਗਲੀਆਂ ਮੰਜ਼ਿਲਾਂ ਉਹਦੇ ਹੁੰਦਿਆਂ ਸਾਨੂੰ ਇੰਜ ਸੀ ਵੀ ਸਾਡਾ ਸਾਰਾ ਕੁਝ ਹੈਗਾ। ਇਹ ਜੀ ਹੈ ਚਾਚਾ। ਭਰਾ ਦਾ ਕਿਤੇ ਦਾ ਬਰੇ। ਚਾਚਾ ਰੋ ਕੇ ਮੇਰਾ ਹਾਸਾ ਨਾ ਕਢਾ ਦੀ, ਕੋਈ ਗੱਲ ਨਹੀਂ। ਭਰਾਵਾਂ ਨਾਲ ਬੜੀਆਂ ਬਾਰਾਂ ਹੁੰਦੀਆਂ ਵਾ। ਬੜੀਆਂ ਬਾਤ। ਅੱਛਾ ਹੁਣ ਮਕਸਦ ਦੀ ਗੱਲ ਇਹ, ਮੈਂ ਜੇ ਆਇਆ ਵਾਂ ਜਿਸ ਕੰਮ ਨੂੰ, ਤੁਹਾਡਾ ਭਰਾ ਮਰਦਾ ਮਰਦਾ ਇੱਕ ਵਸੀਅਤ ਲਿਖ ਗਿਆ। ਉਹ ਤੁਹਾਨੂੰ ਪਤਾ ਵਾ ਕੀ ਲਿਖ ਗਿਆ ਵਾ? ਕੋਈ ਇਲਮ ਹੈ ਕਿ ਨਹੀਂ ਚਾਚਾ? ਪੁੱਤ ਇੱਥੇ ਆ ਇੱਥੇ ਕੀ ਸੀ? ਪੁੱਤ ਪਤਾ ਨਹੀਂ ਨਾ ਚੱਲਦਾ। ਆਪ ਤੇਰੀ ਹੈ। ਉਹ ਪਤਾ ਚਾਚਾ ਕਿਹੜੀ ਵਸੀਅਤ ਲਿਖ ਗਿਆ ਤੇਰਾ ਭਰਾ? ਉਹ ਆਪਣੇ ਬੱਚਿਆਂ ਲਈ ਕੁਝ ਲਿਖ ਕੇ ਗਿਆ ਹੋਣਾ ਵਾ। ਮਾਸ਼ਾਅੱਲਾ ਚੰਗਾ ਸੀ। ਚਾਚਾ ਸਾਰੀ ਉਮਰ ਨਾਲ ਤੂੰ ਝੱਲਾ ਹੀ ਰਹਿਣਾ ਵਾ। ਕਾਨੂੰਰੇ ਕਰ ਤੈਨੂੰ ਦੱਸਾਂ। ਸਮਝ ਆ ਗਈ ਚਾਚਾ ਸਾਰੀ? ਅੱਛਾ ਇਹ ਸਵੇਰ ਇਸ ਤੋਂ ਹੋਣਾ ਹੀ ਪਹਿਲੇ ਵੱਡਾ ਆਇਆ ਫਿਰ ਛੋਟਾ ਆਇਆ ਹੈ। ਚਲੋ ਮੇਰੀ ਧੀ ਦੇ ਨਸੀਬ ਖੁੱਲ ਗਏ। ਲੈ ਮੈਂ ਵੀ ਉਹਨਾਂ ਨੂੰ ਨਾ ਕਰ ਦਿੱਤੀ, ਹੁਣ ਤੇ ਮੈਂ ਆਪ ਜਾਵਾਂਗਾ ਰਿਸ਼ਤਾ ਲੈਣ। ਉਹ ਚਾਚਾ ਤੂੰ ਵੀ ਗੜਵੇ ਦਾ ਗੜਵਾ ਹੀ ਰਹਿਣਾ ਵਾ, ਫਿਰ ਉਹਨਾਂ ਦੇ ਘਰ ਜਾਣਾ ਵਾ। ਇਹ 3 ਹਿੱਸੇ ਜਿਹੜੇ ਜਾਇਦਾਦ ਦੇ ਇਕੱਲੇ ਤੇਰੀ ਧੀ ਦੇ ਵੀ ਹੋ ਸਕਦੇ ਆ, ਤੇ ਜਿਹੜਾ ਇੱਕ ਹਿੱਸਾ ਤੇਰਾ ਹੋ ਸਕਦਾ ਵਾ। ਉਹ ਕਿਦਾਂ? ਉਹਦੇ ਘਰ ਕੰਨ ਚਾਚਾ। ਸਮਝ ਆ ਗਈ? ਪੁੱਤ ਫੇ ਉਹਦਾ ਕਿੰਨੀਆਂ ਪੜਿਆ ਤੂੰ? ਚਾਚਾ ਵਕੀਲ ਆ ਪਿੰਡ ਦਾ। ਸੋਹਣਾ ਸੁਲੱਖਾ ਮੇਰਾ ਪੁੱਤ। ਓ ਕੁੜੀਏ ਉਹ ਆ ਜਾ ਹੁਣ। ਆ ਗਈ। ਇਹ ਚਾਚਾ ਜਿਹੜਾ ਕੰਮ ਮੈਂ ਸਭ ਪੱਕਾ ਕਰੂੰਗਾ। ਨਹੀਂ ਨਹੀਂ ਪੁੱਤ ਤੇਰੇ ਤੇ ਦਿਮਾਗ ਆ। ਹਾਂਜੀ ਬਾਜੀ। ਓ ਇੱਥੇ ਬਹਿ ਵਕੀਲ ਸਾਹਿਬ ਦੇ ਸਾਹਮਣੇ ਜ਼ਰਾ। ਵੇ ਅੱਲਾ ਨੇ ਨਸੀਬ ਖੋਲਤੇ ਕੀ ਹੈ। ਹੋਇਆ? ਠੀਕ ਹੈ ਚਾਚਾ, ਫਿਰ ਮੈਂ ਚੱਲਦਾ, ਮੈਨੂੰ ਕੰਮ ਹੈ। ਠੀਕ ਹੈ ਪੁੱਤ। ਓ ਕੁੜੀਏ ਹਾਂਜੀ ਆ ਬਾਜੀ। ਵਕੀਲ ਸਾਹਿਬ ਨੂੰ ਛੱਡ ਗਿਆ ਜ਼ਰਾ। ਕਿਉਂ ਬਾਜੀ ਉਹ ਭੁੱਲ ਜਾਂਦੇ? ਉਹ ਨਹੀਂ ਜ਼ਰਾ ਬਾਦਸ਼ਾਹ ਵਿਖਾ ਜ਼ਰਾ। ਬਾਜੀ ਸਾਡਾ ਤਾਂ ਕੋਈ ਬਾਗ ਹੀ ਨਹੀਂ ਹੈਗਾ। ਉਹ ਪੁੱਤ ਕਿਸੇ ਦਾ ਵਿਖਾ ਦੇ। ਬੜੇ ਸ਼ੁਕਰ ਵਿਖਾ। ਕਰਦੀ ਚਾਚਾ ਹੈ। ਅੱਛਾ ਹਾਂਜੀ ਬਾਜੀ। ਹਾਂਜੀ ਉਹ ਖੈਰ ਅੱਲਾ। ਕੀ ਹਾਲ ਆ ਤੁਹਾਡੇ? ਹਾਂਜੀ ਹਾਂਜੀ ਠੀਕ। ਆਹ ਕਾਹਦਾ ਬੂਟਾ ਜੀ? ਕਿਹੜਾ ਹੈ ਵਾਲਾ? ਹਾਂਜੀ। ਸਫੇਦੇ ਦਾ। ਮਾਸ਼ਾਅੱਲਾ ਕਾਫੀ ਸਫੈਦ ਹੋ। ਕੀ ਪਸੰਦ ਆ ਫਿਰ ਤੁਹਾਨੂੰ ਖਾਣ ਚ? ਖਾਣ ਪੀਣ ਚ ਕੁਛ ਏਡਾ ਖਾਸ ਨਹੀਂ। ਮੈਨੂੰ ਦੱਸ ਦਿਓ ਤੁਹਾਨੂੰ ਕੀ ਕੀ ਪਸੰਦ ਆ। ਕਿਉਂ ਤੁਸੀਂ ਲੈ ਕੇ ਆਣਾ? ਮੈਂ ਤੁਹਾਡੀ ਫਿਰ ਕਿਤੇ ਘੁੰਮਣ ਫਿਰਨ ਚਲਾਂਗੇ, ਕੁਝ ਤੁਹਾਨੂੰ ਖਵਾਈਏ, ਕੋਈ ਟਾਈਮ ਅੱਛਾ ਅੱਛਾ ਕੱਢੀਏ ਆਪਸ 'ਚ। ਸਹੀ। ਆਪਾਂ ਚਾਚੇ ਨੂੰ ਕਹਿ ਦੇਣਾ, ਚਾਚਾ 2 ਹਿੱਸੇ ਤੇਰੀ ਕੁੜੀ ਦੇ ਆ, ਤੂੰ ਸਾਡੇ ਦੋਵਾਂ ਚੋਂ ਆਪੇ ਹੀ ਹੱਥ ਰੱਖ ਦੇ ਕਿਹਨਾਂ ਵਿਆਹ ਕਰਨਾ। ਤਿੰਨ ਹਿੱਸੇ ਨੂੰ ਦੇ ਦੇ ਕਿ ਤੂੰ ਰੱਖ ਲਈ, ਵਿਆਹ ਤਾਂ ਮੇਰਾ ਹੋ ਜੀ ਜਾਣਾ। ਉਹ ਮੇਰਾ ਹੋਣਾ, ਵੇਖ ਲਈ ਉਹਨੇ ਪਸੰਦ ਹੀ ਮੈਨੂੰ। ਐਵੇਂ ਤੈਨੂੰ ਉਹ ਕਰੀ ਜਾਂਦੇ ਓਏ। ਚਾਚਾ ਸਲਾਮ ਅਲੈਕਮ। ਵਾਲੇਕੁਮ ਸਲਾਮ। ਤੇਰੇ ਵਾਲੀ ਚੱਲੇ ਸੀ। ਕੀ ਕਰ ਮੇਰੇ ਨਾਲ? ਉਹ ਚਾਚਾ ਕਰਨਾ ਗੱਲ ਬਹੁਤ ਜ਼ਰੂਰੀ। ਉਹ ਮੈਂ ਦੱਸਦਾ ਯਾਰ, ਠਹਿਰ ਜਾ। ਚਾਚਾ ਤੈਨੂੰ ਪਤਾ ਤੇਰੇ ਕੋਲੋਂ ਤੇਰੀ ਕੁੜੀ ਦਾ ਰਿਸ਼ਤਾ ਲੈਣ ਪਹਿਲੇ ਇਹ ਆਇਆ, ਫਿਰ ਮੈਂ ਆਇਆ। ਉਹ ਅਸੀਂ ਆਪ ਤਾਂ ਹੁਦਰੇ ਹੋਏ ਸੀ ਕਿ ਸਾਡਾ ਵੱਡਾ ਕੋਈ ਨਹੀਂ, ਲੇਕਿਨ ਹੁਣ ਅਸੀਂ ਸੋਚ ਲਿਆ ਤੈਨੂੰ ਦੱਸ ਹੀ ਦਈਏ ਦਿਲ ਦੀ ਗੱਲ। ਸਾਡਾ ਦੇਣਾ ਸਾਡੇ ਦੋਵਾਂ ਚੋਂ ਕਿਸੇ ਇੱਕ ਨਾਲ ਆਪਣੀ ਕੁੜੀ ਦਾ ਵਿਆਹ ਕਰ ਦੇ, ਸਾਡੀ ਜਾਇਦਾਦ ਦੇ 2 ਹਿੱਸੇ ਨਾ ਤੇਰੀ ਕੁੜੀ ਦੇ ਨਾਂ ਲਾ ਦਾਂਗੇ। ਲਓ ਜੀ ਮੁਬਾਰਕ ਹੋਵੇ ਚਾਚੇ ਨੇ ਹੁਣ ਮੈਨੂੰ ਪਤਾ ਬਾਪ ਪਸੰਦ ਕਰ ਲਿਆ ਮੈਨੂੰ ਬਾਅਦ ਚਾਚੇ ਚ। ਨੇ। ਚਾਚੇ ਨੇ ਉਹ ਪਸੰਦ ਸਾਮ ਕੇ ਰੱਖੋ ਏਡੇ ਹਿੱਸੇ ਹੁੱਸੇ ਤੇ ਦਿਮਾਗ ਖਰਾਬ ਕਰਨੇ। ਚਾਚਾ ਜਾਇਦਾਦ ਦੇ 2 ਹਿੱਸੇ ਦੇਣੇ ਤੈਨੂੰ। ਉਹ ਮੈਨੂੰ ਨਹੀਂ ਚਾਹੀਦੇ ਹਿੱਸੇ। ਉਹ ਸਾਡੇ ਉਹ ਜਿਹੜੇ 2 ਹਿੱਸਿਆਂ ਦੀ ਜ਼ਰੂਰਤ ਨਹੀਂ ਹੈਗੀ। ਹੈ ਹਾਂਜੀ। ਉਹ ਕਿਉਂ? ਉਹ ਚਾਚਾ ਕੱਚਾ ਮਕਾਨ ਤੇਰਾ ਪੱਕਾ ਕੋਠਾ ਪਾ ਲਈ ਹੈ, ਕੀ ਐਵੇਂ ਰੁੱਡ ਜੀ ਬਣਾਈ, ਤੈਨੂੰ 2 ਹਿੱਸੇ ਦੇਣੇ। ਤੈਨੂੰ ਪਤਾ ਐਡਾ ਵੱਡਾ ਘਰ ਹੈ, ਜ਼ਮੀਨ। ਆ ਤਾਂ ਜਦੋਂ ਵਿਆਹ ਹੋਣਾ ਮੈਂ ਆਪਣਾ ਵਾਲਾ ਹਿੱਸਾ ਵੀ ਕੁੜੀ ਦੇ ਨਾਮੇ ਲਾ ਮੈਂ ਦੇਣਾ। ਤੇਰੀ ਕੁੜੀ ਨੂੰ ਜਿੱਦਾਂ ਖੁਸ਼ ਰੱਖਣਾ ਤੈਨੂੰ ਪਤਾ ਹੀ ਨਹੀਂ। ਉਹ ਇਹਨੇ ਕੰਮ ਕੁਮ ਨਹੀਂ ਕਰਦਾ, ਮੈਂ ਬਹੁਤਾ ਰੱਖਣਾ। ਸੋਚ ਆ ਗੱਲਾਂ ਕਰੀ ਕੀ ਫਿਰਦੇ ਮਤਲਬ ਤੁਸੀਂ। ਚਾਚਾ? ਉਹ ਮੇਰੀ ਧੀਆ, ਮੈਨੂੰ ਪਤਾ ਉਹਦਾ ਕਿੱਥੇ ਕਰਨਾ ਵਾ। ਆ ਕਾਲੇ ਬਿੱਲੇ ਨੂੰ ਮੈਂ ਦੇਈ ਜਾਵਾਂ ਆਪਣੀ ਧੀ ਨੂੰ ਰਿਸ਼ਤਾ। ਉਹ 2 ਹਿੱਸੇ ਦੀ ਤੈਨੂੰ ਕੋਈ ਟੈਨਸ਼ਨ ਨਹੀਂ। ਉਹ ਵੜ ਗਏ ਹਿੱਸੇ ਖਲੋਗੇ, ਹਿੱਸੇ ਉਹ ਹਿੱਸੇ ਹੋ ਜਾਣਾ। ਹੁਣ ਕੰਮ ਛੱਡ ਦੇ ਤੂੰ, ਤੇਰੀ ਸੋਚ ਹੋਣੀ ਹੈ ਜੋ ਕੁਝ ਕਰਨਾ ਚਾਚਾ ਕੰਮ। ਗੱਲ ਤੇ ਸੁਣ। ਉਹ ਤੇਰੀ ਗੱਲ ਸੁਣਨ ਵਾਲੀ ਨਹੀਂ ਪੁੱਤ, ਦਿਮਾਗ ਖਰਾਬ ਕੀਤਾ ਵਾ। ਮੇਰਾ ਚਾਚਾ ਕਿਤੇ ਹੋਰ ਤਾਂ ਨਹੀਂ ਕਰਨ ਲੱਗਾ? ਦਿਮਾਗ ਤੇ ਨਹੀਂ ਖਰਾਬ ਹੋ ਗਿਆ ਤੇ ਕਿ ਲਾਲਚੀ ਬੰਦਾ ਵਾ। ਮੇਰਾ ਤਾਂ ਜ਼ੇਨ ਸੀ ਨੂੰ ਮੈਂ ਕਹਿਣਾ 2 ਹਿੱਸੇ ਦੇਣੇ, ਇਹਨੇ ਮੈਨੂੰ ਜੱਫੀ ਪਾ ਲੈਣੀ। ਜਾਂ ਇਹ ਲਾਲਚੀ ਨਹੀਂ ਰਿਹਾ, ਜਾਂ ਤੂੰ ਹਲੇ ਤੱਕ ਵੀ ਮਨੂਸ ਆ। ਦੋਵਾਂ ਚੋਂ ਇੱਕ ਕੰਮ ਆ। ਅੱਬਾ ਤੇਰੇ ਦੁੱਖੋਂ ਮਰਿਆ ਮੈਂ ਉਹ ਜਦ ਦਫਾ ਹੋ ਜਾ ਕੇ। ਇਹ ਚਾਚੇ ਨੂੰ ਕੀ ਹੋ ਗਿਆ ਯਾਰ? ਓਏ ਇਸ ਲੜਾਈ ਨੂੰ ਛੱਡ, ਹੁਣ ਇਹ ਦੱਸ ਕਿ ਇਹ ਤੇ ਚਾਚੇ ਨੇ ਤੇ ਮੰਨਣਾ ਨਹੀਂ। ਹੁਣ ਅਸੀਂ ਇਹਦੇ ਨਾਲ ਵਿਆਹ ਨਾ ਕਰਾਇਆ ਤੇ ਆਪਾਂ ਕੀ ਕਰਾਂਗੇ ਹਿੱਸਿਆਂ ਦਾ? ਵਕੀਲ ਨੂੰ ਰਿਸ਼ਵਤ ਲਾਉਣੇ। ਵਕੀਲ ਸਾਹਿਬ ਅਸਲਾਮ ਵਾਲੇਕਮ। ਵਾਲੇਕੁਮ ਸਲਾਮ। ਵਕੀਲ ਸਾਹਿਬ ਕੀ ਹਾਲ? ਕਿੱਦਾਂ ਜੱਗੂ ਤੇ ਬੱਗੂ? ਹਾਂਜੀ ਵਧੀਆ ਜੀ। ਕਿੱਧਰ ਨੂੰ?
ਇੱਧਰ ਹੀ ਤੁਸੀਂ ਕਿੱਧਰ? ਮੈਂ ਵੀ ਤੁਹਾਡੇ ਵਾਲੀ ਚੱਲਣਾ ਸੀ, ਚੰਗਾ ਹੋਇਆ ਤੁਸੀਂ ਮੈਨੂੰ ਰਾਹ 'ਚ ਹੀ ਮਿਲ ਸਾਡੇ ਗਏ। ਹਾਂ। ਕੀ ਬਣਿਆ ਫਿਰ ਉਹ ਕੁੜੀ ਦਾ ਜਿਹਨਾਂ ਵਿਆਹ ਕਰਨਾ ਸੀ? ਉਹ ਬਸ ਚਾਚਾ ਮੰਨ ਨਹੀਂ ਗਿਆ, ਇੱਕ ਅੱਧਾ ਵਾਰੀ ਹੋਰ ਅਸੀਂ ਜਾਣਾ ਤੇ ਹੋ ਮੇਰੇ ਜਾਣਾ। ਪੇਪਰ ਹੈਗਾ, ਮੈਨੂੰ ਮੁਕੰਮਲ ਕਰ ਉਹ ਲੈਣ ਨਹੀਂ, ਦਿਓ। ਉਹ ਮੈਨੂੰ ਕਹਿੰਦੀ ਮੈਂ ਤੇਰੇ ਤੋਂ ਬਗੈਰ ਰਹਿ ਨਹੀਂ ਸਕਦੀ। ਤੇ ਹਾਂ। ਲੇਕਿਨ ਟਾਈਮ ਨਹੀਂ ਨਾ ਕਿਸੇ ਨੇ ਰੁਕਦਾ। ਕੀ ਮਤਲਬ? ਅੱਜ ਅਸੀਂ 5 ਤਰੀਕ ਮੇਰਾ ਖਿਆਲ ਭੁੱਲ ਗਏ ਤੁਸੀਂ, ਤੇ ਟਾਈਮ ਹੋ ਗਿਆ ਤੁਹਾਡਾ ਪੂਰਾ ਅੱਜ ਤੱਕ ਦਾ। 5 ਤਰੀਕ ਸੀ ਅੱਜ? ਹਾਂਜੀ, ਹੁਣ ਤੁਹਾਡੀ ਜਿਹੜੀ ਜਾਇਦਾਦ, ਮਾਲ, ਡੰਗਰ, ਹਰ ਸ਼ੈ ਗਈ। ਕਿੱਥੇ ਗਈ? ਨਾਮ ਲੱਗ ਗਈ ਕਿਸੇ ਦੇ? ਆ ਕੀ ਦੇ ਰਹੇ ਹੋ ਤੁਹਾਨੂੰ? ਇਹ ਤੁਹਾਨੂੰ ਦੱਸ ਰਿਹਾ ਕਿ ਉਹ ਤੁਹਾਡੀ ਸਾਰੀ ਜਾਇਦਾਦ ਤੁਹਾਡੇ ਚਾਚੇ ਦੀ ਕੁੜੀ ਦੇ ਨਾਂ ਲੱਗ ਗਈ ਹੈ। ਹੁਣ ਤੁਸੀਂ ਮਕਾਨ ਵੀ ਵਿਹਲਾ ਕਰ ਦੇਣਾ, ਕੱਲ ਤੱਕ ਦਾ ਤੁਹਾਡੇ ਕੋਲ ਟਾਈਮ ਵਕੀਲ ਨਹੀਂ। ਸਾਹਿਬ ਆ ਜ਼ੁਲਮ ਆ ਯਾਰ। ਕੋਈ ਤਰਸ ਤਾਂ ਖਾਓ ਬਾਬਾ ਜੀ। ਅੱਲਾ ਤੁਹਾਡੇ ਤੁਸੀਂ ਪੈਰ ਜ਼ੁਲਮ ਧੋਏ। ਉਤਰ ਕੇ ਮੇਰੀ ਗੱਲ ਸੁਣੋ ਜਰਾ, ਇੱਕ ਮਿੰਟ ਉਰੇ ਆਓ। ਕੋਈ ਲੈ ਦੇ ਕੇ ਗੱਲ ਨੂੰ ਬਣਾਓ, ਕੁੜੀ ਦੇ ਨਾਮ ਨਾ ਲਾਓ, ਸਾਡੇ ਨਾਂ ਹੋਣੀ ਚਾਹੀਦੀ ਸਾਡੀ ਜਗ੍ਹਾ। ਇਹ ਹੋ ਗਿਆ ਫੈਸਲਾ ਜੋ ਹੋਣਾ ਸੀ, ਘਰ ਵਿਹਲਾ ਕਰ ਦੇਣਾ ਇਸ ਤੋਂ ਪਹਿਲੇ ਕਿ ਪੁਲਿਸ ਆਵੇ ਛਿੱਤਰ ਮਾਰੇ ਹੈ। ਤੇ ਨਾਲੇ ਅਸੀਂ ਹਾਈ ਕੋਰਟ ਜਾਵਾਂਗੇ। ਭਾਵੇਂ ਸੁਪਰੀਮ ਕੋਰਟ ਜਾਓ, ਫੈਸਲਾ ਹੋ ਗਿਆ, ਨਾ ਲੱਗ ਗਈ ਹੈ ਜਗ੍ਹਾ। ਹੁਣ ਇਹਦਾ ਕੋਈ ਹੱਲ ਨਹੀਂ, ਹੁਣ ਤੁਸੀਂ ਵਿਹਲੀ ਕਰਨੀ ਹੈ, ਜਿੰਨੀ ਛੇਤੀ ਕਰ ਦੋ ਉਨਾ ਹੀ ਕਾਕਾ ਚੰਗਾ, ਤੇਰੇ ਤੇ ਨਿਸ਼ਾਨ ਵੀ ਨਹੀਂ ਪੈਣੇ ਹਾਂਜੀ ਹਾਂਜੀ। ਹੈ। ਤੇ ਨਾਲੇ ਆ ਮੇਰਾ ਵਿਆਹ ਕੱਲ, ਤੁਸੀਂ ਲਾਜ਼ਮੀ ਆਉਣਾ ਉੱਥੇ। ਤੁਹਾਡਾ ਕਿੱਥੇ ਵਿਆਹ ਹੋ ਜੀ? ਓਏ ਵੱਡਾ ਬੰਦਾ ਵਾ ਯਾਰ, ਵਕੀਲ ਆ, ਵੱਡੀ ਜਗ੍ਹਾ ਕਿਤੇ ਕਰਾਇਆ ਹੂ, ਤੈਨੂੰ ਤੂੰ ਕੀ ਲੈਣਾ ਦੇਣਾ? ਕਿਉਂ ਜੀ? ਉੱਥੇ ਹੀ ਜਿੱਥੇ ਤੁਹਾਡੇ ਕੋਲੋਂ ਨਹੀਂ ਹੋ ਸਕਿਆ, ਤੁਹਾਡੇ ਚਾਚੇ ਦੀ ਹਾਂ, ਕੁੜੀ ਦਾ ਚਾਚੇ ਦੀ। ਹੈ, ਉੱਥੇ ਕੀ ਇਹ ਜ਼ੁਲਮ ਹੈ? ਅਸੀਂ ਮੈਂ ਤੈਨੂੰ ਦੱਸਿਆ ਤੇਰੇ ਖਿਲਾਫ ਪਰਚਾ ਕਰਾਉਣਾ ਅਸੀਂ। ਬਹੁਤਾ ਚੀਖ ਨਾ, ਮੈਂ ਨਾ ਕੇਸ ਕਰਾ ਦੂੰ, ਸਾਰੀ ਉਮਰ ਅੰਦਰ ਰਹੂੰਗਾ। ਤੇ ਨਾਲੇ ਇੱਕ ਹੋਰ ਗੱਲ ਸੁਣ ਲਓ ਮੇਰੀ। ਹਾਂਜੀ। 5-5000 ਸਲਾਮੀ ਪਾਣੀ ਆ ਫ੍ਰੀ, ਉੱਥੇ ਨਹੀਂ ਆਉਣਾ ਰੋਟੀ ਖਾਣ, ਸਮਝ ਆ ਗਈ ਆ?